ਇੱਕ ਹੋਰ ਘਟਨਾ ਵਾਪਰੀ ਹੈ ਸ਼ਰਮਾ ਜੀ। ਉਹਦੇ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਜਿਹੜੇ ਨੇ ਉਹ ਭਗਵੰਤ ਮਾਨ ਦੇ ਕੋਲੇ ਪਹੁੰਚ ਜਾਂਦੇ ਨੇ। ਪਰ ਉਹ ਕਹਿੰਦੇ ਜਿਵੇਂ ਹੀ ਉਹ ਕਹਿੰਦੇ ਨੇ ਵੀ ਮੈਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਹਾਂ ਤੇ ਮੇਰੇ ਪੁੱਤ ਨੂੰ ਤੁਸੀਂ ਕਿਉਂ ਨਹੀਂ ਲਿਆ ਰਹੇ ਪੰਜਾਬ। ਤਾਂ ਜਿਵੇਂ ਉਹ ਸ਼ਬਦ ਸੁਣਦੇ ਨੇ ਅੰਮ੍ਰਿਤਪਾਲ ਸਿੰਘ ਤਾਂ ਸੀਐਮ ਦਵਾ-ਦਵ ਮੱਲੋ-ਮੱਲੀ ਇੱਕ ਜਿਹੜਾ ਹੱਥ ਆ ਉਹਨਾਂ ਦਾ ਫੜਿਆ ਹੁੰਦਾ ਉਹ ਛੁਡਾ ਲੈਂਦੇ ਨੇ। ਕੀ ਉਹਨਾਂ ਦੇ ਮਾਤਾ ਦੇ ਸਵਾਲ ਤੋਂ ਹੀ ਹੱਥ ਛੁਡਾ ਗਏ ਸੀਐਮ ਸਾਹਿਬ? ਦੇਖੋ, ਇਸ ਘਟਨਾ ਨੂੰ ਤੁਹਾਨੂੰ ਨਾ ਕਈ ਕੋਣ ਤੋਂ ਦੇਖਣਾ ਪੈਣਾ। ਜੀ। ਇੱਕ ਕੌਣ ਸਿੱਧਾ ਸਧਾਰਨ ਜਜ਼ਬਾਤੀ ਕੌਣ ਹੈ ਕਿ ਇੱਕ ਮਾਂ ਉਸ ਸਮੇਂ ਦੇ ਹਾਕਮ ਕੋਲ ਆਪਣੀ ਫਰਿਆਦ ਲੈ ਕੇ ਗਈ। ਸਹੀ ਹੈ। ਸਿਰਫ ਇੱਕ ਮਾਂ ਦੇ ਨਜ਼ਰੀਏ ਤੋਂ ਦੇਖੋ ਇਹਨੂੰ। ਜੀ ਜੀ। ਕਿਉਂਕਿ ਜਿਹੜੀ ਉਹ 10 ਸਕਿੰਟ ਦੀ ਇਬਾਰਤ ਹੈ ਨਾ, ਉਹ ਤੋਂ ਅਗਲਾ ਪਿਛਲਾ ਸਾਰਾ ਕੁਝ ਛੱਡ ਦੋ। ਉਹ 10 ਮਿੰਟ ਦੀ ਇਬਾਰਤ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਅੰਮ੍ਰਿਤਪਾਲ ਸਿੰਘ ਦੀ ਮਾਤਾ ਹੱਥ ਫੜਦੇ ਨੇ, ਭਗਵੰਤ ਮਾਨ ਆਪਣੀ ਗੱਡੀ ਤੇ ਐਨ ਅੱਗੇ ਝੁਕਦਾ, ਕੰਨ ਨੇੜੇ ਕਰਦਾ। ਉਸ ਸਮੇਂ ਉਹ ਕਹਿੰਦੇ ਨੇ ਕਿ ਤੂੰ ਵੀ ਕਿਸੇ ਮਾਂ ਦਾ ਪੁੱਤ ਆ, ਮੇਰੇ ਪੁੱਤ ਤੇ ਐਨਐਸਏ ਖਤਮ ਹੋ ਗਿਆ ਤਾਂ ਉਹਨੂੰ ਕਿਉਂ ਨਹੀਂ ਪੰਜਾਬ ਲਿਆਉਂਦੇ, ਮੈਂ ਅੰਮ੍ਰਿਤਪਾਲ ਸਿੰਘ ਦੀ ਮਾਂ। ਜੀ। ਬਸ ਇੰਨੀ ਗੱਲ ਤੋਂ ਬਾਅਦ ਮੁੱਖ ਮੰਤਰੀ ਹੱਥ ਹੀ ਨਹੀਂ ਛਡਾਉਂਦੇ। ਉਹਨਾਂ ਦੇ ਹੱਥ ਦਾ ਐਕਸ਼ਨ ਦੇਖਿਓ ਜੋ ਬਹੁਤ ਕੁਝ ਆਪਣੀ ਸਿਕਿਉਰਿਟੀ ਨੂੰ ਕਹਿੰਦਾ ਹੈ ਉਸ ਸਮੇਂ। ਜੀ ਜੀ। ਉਹ ਇਹ ਵੀ ਕਹਿੰਦਾ ਕਿ ਇੱਥੇ ਤੱਕ ਪਹੁੰਚ ਕਿਵੇਂ ਗਈ, ਉਹ ਇਹ ਵੀ ਕਹਿੰਦਾ ਕਿ ਲੈ ਜਾਓ ਪਿੱਛੇ। ਉਹ ਹੱਥ ਹੀ ਬਹੁਤ ਕੁਝ ਕਹਿੰਦਾ, ਇਸ਼ਾਰਾ ਹੀ। ਜੀ। ਪਰ ਇਹ ਇੱਕ ਪਹਿਲੂ ਹੈ ਸਿਰਫ ਮਾਂ ਦਾ। ਦੂਸਰਾ ਪਹਿਲੂ, ਉਹ ਬੜੇ ਇੱਕ ਹੌਸਲੇ ਨਾਲ, ਬੜੇ ਇੱਕ ਯੋਜਨਾਬੱਧ ਤਰੀਕੇ ਨਾਲ ਤੱਕ ਪਹੁੰਚਦੇ। ਭਗਵੰਤ ਮਾਨ ਸਾਹਿਬ, ਭਗਵੰਤ ਮਾਨ ਸਾਹਿਬ, ਭਗਵੰਤ ਮਾਨ ਸਾਹਿਬ, ਗੱਡੀ ਤੇ ਹੱਥ ਮਾਰ ਕੇ ਭਗਵੰਤ ਮਾਨ ਸਾਹਿਬ ਮੇਰੀ ਗੱਲ ਸੁਣਿਓ, ਮੇਰੀ ਗੱਲ ਸੁਣਿਓ, ਮੈਂ ਇੱਕ ਗੱਲ ਕਰਨੀ ਆ, ਮਾਨ ਸਾਹਿਬ ਮੇਰੀ ਗੱਲ ਸੁਣਿਓ। ਇਸ ਤਰੀਕੇ ਕਰਨ ਨਾਲ 1 2 3 ਚੌਥੀ ਲੇਅਰ ਤੱਕ 4 ਲੇਅਰ ਤੋੜ ਕੇ, ਜਿਵੇਂ ਰੱਸੀ ਤੋਂ ਥੱਲੇੋਂ ਲੰਘਦੇ ਆਪਾਂ ਉਵੇਂ ਬਾਹਾਂ ਦੇ ਵਿੱਚੋਂ ਦੀ ਲੰਘ ਕੇ ਫਿਰ ਸਿਕਿਉਰਿਟੀ ਵਾਲੇ ਕਹਿੰਦੇ ਇੱਧਰੋਂ ਨਹੀਂ ਇੱਧਰੋਂ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਅੱਪੜ ਜਾਂਦੇ ਨੇ। ਤੇ ਇਹ ਜਿੱਦਾਂ ਹੀ ਅੰਮ੍ਰਿਤਪਾਲ ਸਿੰਘ ਦਾ ਨਾਂ ਲੈਂਦੇ ਨੇ ਉਸੇ ਤਰੀਕੇ ਨਾਲ ਇਹ ਵਰਤਾਰਾ ਵਰਤਲ ਜਾਂਦਾ। ਹੁਣ ਇਸ ਨੂੰ ਤੁਸੀਂ ਕੀ ਸਿਕਿਉਰਿਟੀ ਦੀ ਖਾਮੀ ਕਹੋਗੇ? ਜੀ। ਜੇ ਸਰਕਾਰੀ ਤੰਤਰ ਦੇ ਵਜੋਂ ਦੇਖਣਾ ਹੋਵੇ ਤਾਂ ਸਿਕਿਉਰਿਟੀ ਦੀ ਖਾਮੀ ਹੈ ਜੀ। ਪਰ ਜੇ ਇੱਕ ਸਧਾਰਨ ਨਾਗਰਿਕ ਦੇ ਹਵਾਲਾ ਦੇਖਣਾ ਹੋਵੇ ਤਾਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਇੱਕ ਸਧਾਰਨ ਨਾਗਰਿਕ ਨਹੀਂ ਹੈ, ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੀ ਮਾਂ ਹੈ। ਸਹੀ ਹੈ, ਬਿਲਕੁਲ। ਤੇ ਉਸ ਨੂੰ ਵੀ ਜੇ ਮੁੱਖ ਮੰਤਰੀ ਨੂੰ ਸੜਕਾਂ ਤੇ ਰੋਕ ਕੇ ਮਿਲਣਾ ਪੈ ਰਿਹਾ ਤੇ ਤੁਸੀਂ ਕਿਹਦੀ ਗੱਲ ਸੁਣ ਰਹੇ ਹੋ? ਸਹੀ। ਤੁਸੀਂ ਕਰਨੀ ਮਨ ਦੀ ਹੈ, ਆਪਣੇ ਆਕਾਮਾਂ ਦੀ ਹੈ, ਤੁਸੀਂ ਕਰਨੀ ਕਿ ਕੇਜਰੀਵਾਲ ਦੇ ਕਹੇ ਤੇ ਜਾਂ ਅਮਿਤ ਸ਼ਾਹ ਦੇ, ਮੋਦੀ ਦੇ ਕਹੇ ਤੇ ਹੈ, ਪਰ ਤੁਸੀਂ ਸੁਣ ਤਾਂ ਸਕਦੇ ਹੋ। ਅਗਲਾ ਲੋਕਾਂ ਦੀਆਂ ਵੋਟਾਂ ਨਾਲ ਜਿੱਤਿਆ ਤੇ ਤੁਸੀਂ ਉਸ ਪਾਰਲੀਮੈਂਟ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਵੀ ਕਿਸੇ ਸਮੇਂ ਮੈਂਬਰ ਰਹੇ ਹੋ, ਉਸੇ ਅਹਿਮੀਅਤ ਦੇ ਨਾਤੇ ਉਹਨਾਂ ਦੀ ਗੱਲ ਸੁਣ ਲਈ। ਤੁਸੀਂ ਕੱਲ ਵੀ ਜੇ ਥੋੜਾ ਹੱਥ ਫੜ ਕੇ ਕਿਹਾ ਸੀ, ਤੁਸੀਂ ਕਹਿੰਦੇ ਕਿ ਹਾਂ ਮੈਂ ਪਤਾ ਕਰਦਾ ਜੀ, ਮੇਰੀ ਕੋਈ ਦਖਲ ਨਹੀਂ ਹੁੰਦੀ, ਜਿਹਦੇ ਵਿੱਚ ਤੁਸੀਂ ਸਰਕਾਰੀ ਜਵਾਬ ਹੀ ਦਿੰਦੇ। ਸਹੀ ਹੈ ਕਿ ਜੀ ਮੈਂ ਕੁਝ ਨਹੀਂ ਕਰ ਸਕਦਾ ਜੀ, ਮੈਂ ਕਰੂੰਗਾ ਜੀ, ਕੋਈ ਨਾ ਤੁਸੀਂ ਦਫ਼ਤਰ ਆ ਜਾਓ ਜੀ, ਪੁਰਾਣੇ ਅਧਿਕਾਰੀ ਨੂੰ ਮਿਲ ਜਾਓ ਜੀ। ਤੁਸੀਂ ਕੋਈ ਸਰਕਾਰੀ ਬਿਆਨ ਨਹੀਂ ਦਿੰਦੇ, ਤੁਸੀਂ ਜਵਾਬ ਤੋਂ ਵੀ ਭੱਜ ਗਏ। ਤੁਸੀਂ ਜੀ ਜੀ, ਮੁੱਖ ਮੰਤਰੀ ਕੋਲ ਜਵਾਬ ਨਹੀਂ ਕੋਈ। ਸਹੀ ਹੈ। ਸੋ ਇਸ ਲਈ ਇਹਨੂੰ ਜੇ ਸਰਕਾਰੀ ਨਜ਼ਰ ਤੋਂ ਦੇਖੋਗੇ ਤਾਂ ਸਿਕਿਉਰਿਟੀ ਦਾ ਇੱਕ ਉਹ ਹੈ ਜੀ ਕਿ ਕਿਵੇਂ ਆ ਗਈ, ਕਿਉਂਕਿ ਇਹ ਇਸ ਧਿਰ ਦੇ ਨੇੜੇ ਨਹੀਂ ਜਾਣਾ ਚਾਹੁੰਦੇ। ਤੇ ਜੇ ਇਥੋਂ ਅਗਲੀ ਇੱਕ ਪਹਿਲੂ ਦੇਖੋਗੇ ਜੀ ਤਾਂ ਇਹ ਜਦੋਂ ਵੀ ਮੁੱਖ ਮੰਤਰੀ ਸਾਹਿਬ ਕਿਤੇ ਜਾਂਦੇ ਨੇ ਤਾਂ ਉਹਨਾਂ ਦਾ ਆਪਣਾ ਅਮਲਾ ਫਾਲਾ, ਜਿਹੜੀ ਆਪਣੀ ਸਿਕਿਉਰਿਟੀ ਹੈ, ਉਹਨਾਂ ਨੂੰ ਆਪਣੀ ਸੂਬੇ ਵਾਲੀ ਵੀ, ਸੈਂਟਰ ਵਾਲੀ ਵੀ, ਉਹ ਸਾਰੀਆਂ ਦੀ ਡੇਅਰ ਬਣੀ ਹੁੰਦੀ ਹੈ। ਉਹ ਤੋਂ ਬਿਨਾਂ ਲੋਕਲ ਪੁਲਿਸ, ਲੋਕਲ ਅਧਿਕਾਰੀ, ਲੋਕਲ ਨੁਮਾਇੰਦੇ, ਲੋਕਲ ਵਿਭਾਗ, ਸਾਰੇ ਨੁਮਾਇੰਦੇ ਉੱਥੇ ਹਾਜ਼ਰ ਹੁੰਦੇ ਨੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਕੋਈ ਅਣਪਛਾਣੀ ਮਹਿਲਾ ਨਹੀਂ ਹੈ। ਜੀ ਜੀ, ਜਿਹੜੀ ਪਛਾਣੀ ਨਾ ਉਹ ਪਛਾਣਤ ਮਹਿਲਾ। ਕੀ ਲੋਕਲ ਅਧਿਕਾਰੀ ਵਿਭਾਗ ਦੇ ਨੁਮਾਇੰਦਿਆਂ ਨੂੰ, ਉੱਥੋਂ ਦੇ ਥਾਣੇਦਾਰ, ਐਸਐਸਪੀ ਤੱਕ ਨੂੰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਖੜੇ ਨੇ ਜਾਂ ਉਹ ਆਏ ਨੇ? ਜੀ। ਕੀ ਇਹ ਨਹੀਂਗਾ ਕਿ ਜਿਵੇਂ ਉੱਥੇ ਪੱਛਮੀ ਬੰਗਾਲ 'ਚ ਕਿਹਾ ਜਾਂਦਾ ਕਿ ਪੁਲਿਸ ਪਹਿਲਾਂ ਹੀ ਮਮਤਾ ਤੋਂ ਪਹਿਲਾਂ ਹੀ ਬੀਜੇਪੀ ਨਾਲ ਹੋ ਗਈ ਸੀ? ਕੀ ਇਹ ਤਾਂ ਨਹੀਂ ਸਿਕਿਉਰਿਟੀ ਕਹਿੰਦੇ ਕਿ ਜਾਣ ਦੋ, ਕਦੀ ਰੀਲ ਬਣੂਗੀ, ਕੋਈ ਨਾ ਲੰਗਰ ਲਓ, ਦੇਖੋ ਸਵਾਦ। ਕੀ ਇਹ ਜਿਹੜਾ ਅਮਿਤ ਸ਼ਾਹ ਦੇ ਕਹੇ ਤੇ ਐਨਐਸਏ ਲੱਗਦਾ ਹੈ, ਜਿਹੜੇ ਅਮਿਤ ਸ਼ਾਹ ਦੇ ਕਹੇ ਤੇ ਐਨਐਸਏ ਹਟਦਾ ਹੈ, ਔਰ ਇੱਧਰ ਵਕੀਲਾਂ ਤੋਂ ਲੈ ਕੇ ਅੰਮ੍ਰਿਤਪਾਲ ਦੀ ਧਿਰ ਨੂੰ ਲੱਗਦਾ ਕਿ ਅਸੀਂ ਲੜਾਈ ਲੜ ਰਹੇ ਹਾਂ ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਦੀ, ਤੇ ਪਰ ਉਹ ਫੈਸਲਾ ਅਮਿਤ ਸ਼ਾਹ ਨੇ ਜਿੱਦਣ ਚਾਹਣਾ ਉਦੋਂ ਅੰਮ੍ਰਿਤਪਾਲ ਪੰਜਾਬ ਵੀ ਆ ਜਾਊਗਾ। ਕੀ ਉਹਨਾਂ ਨੇ ਤਾਂ ਨਹੀਂ ਤੈਅ ਕੀਤਾ ਕਿ ਆਉਣ ਦੀ ਇੱਛਾ ਮਾਤਾ ਦੀ ਆਪਣੀ ਹੋਣੀ, ਪਰ ਉੱਥੇ ਤੱਕ ਜਾਣ ਦੇਣਾ? ਕੀ ਇਹ ਕਿਤੇ ਇਹ ਤਾਂ ਨਹੀਂ ਸੀਗਾ ਕਿ ਅਫਸਰ ਅਧਿਕਾਰੀ ਨੂੰ ਕਿ ਕੋਈ ਨਾ ਲੰਘ ਜਾਣ ਦਿਓ, ਅੱਜ ਇਹ ਵੀ ਰੀਲ ਬਣ ਜਾਣ ਦਿਓ ਮੁੱਖ ਮੰਤਰੀ ਦਾ, ਵੀ ਆਪਾਂ ਦੇਖੀਏ ਕੀ ਹੈ। ਸਹੀ ਹੈ।
ਸੋ ਇਹਨੂੰ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ। ਪਰ ਉਸ ਹਿੰਮਤ ਦੀ ਦਾਦ ਹੈ ਕਿ ਉਹ ਆਏ ਵੀ ਬੜੀ ਨੀਤੀ ਤਹਿਤ ਆਪਣੀ ਗੱਲ ਵੀ ਕਹੀ, ਤੇ ਜਿੱਦਾਂ ਹੀ ਮੁੱਖ ਮੰਤਰੀ ਨੇ ਹੱਥ ਚੜਾਇਆ, ਪੁਲਿਸ ਉਹਨਾਂ ਨੂੰ ਧੂ ਕੇ ਪਿੱਛੇ ਲਿਜਾ ਰਹੀ ਸੀ, ਫਿਰ ਉਹਨਾਂ ਨੇ ਉਹ ਨਾਅਰੇਬਾਜ਼ੀ ਵੀ ਕੀਤੀ। ਭਗਵੰਤ ਮਾਨ ਬੇਸ਼ੱਕ ਉਹਨਾਂ ਦੇ ਸਾਥੀ ਬਹੁਤ ਪਿੱਛੇ ਖੜੇ ਸੀ, ਫਿਰ ਕਾਫਲਾ ਅੱਗੇ ਨੂੰ ਤੁਰਿਆ ਤੇ ਉਹਨਾਂ ਨੂੰ ਪਿਛਾਂਹ ਨੂੰ ਤੱਕਿਆ, ਤੇ ਜਦੋਂ ਤੱਕ ਉਹ ਆਪਣਿਆਂ ਦੇ ਨੇੜੇ ਆਏ ਤਦ ਤੱਕ ਫਿਰ ਉਸੇ ਰੀਲ ਦੇ ਵਿੱਚ, ਉਸੇ ਵੀਡੀਓ ਦੇ ਵਿੱਚ ਮੁਰਦਾਬਾਦ ਦੇ ਨਾਅਰੇ ਵੀ ਸੁਣਨ ਨੂੰ ਮਿਲ ਗਏ। ਭਗਵੰਤ ਮਾਨ ਮੁਰਦਾਬਾਦ ਸਾਹਿਬ ਤੋਂ ਮੁਰਦਾਬਾਦ ਹੁੰਦੇ ਦੇਰ ਨਹੀਂ ਲੱਗਦੀ, ਇਸ ਲਈ ਇਹ ਸਮਝਣਾ ਚਾਹੀਦਾ ਮੁੱਖ ਮੰਤਰੀ ਨੂੰ। ਜੀ ਬਿਲਕੁਲ। ਨਾਲੇ ਲੀਡਰ ਇਕੱਲਾ ਇਹ ਨਹੀਂ ਹੁੰਦਾ ਸ਼ਰਮਾ ਜੀ ਵੀ ਤੁਸੀਂ ਕਿੰਨੇ ਸੁਰੱਖਿਆ ਅਮਲੇ ਦੇ ਵਿੱਚ ਖੜ ਕੇ ਗੱਲ ਕਰ ਰਹੇ ਹੋ, ਜਾਂ ਮਾਈਕ ਸਿਰਫ ਤੁਹਾਡੇ ਕੋਲ ਹੀ, ਜਿਵੇਂ ਵਿਧਾਨ ਸਭਾ 'ਚ ਚੱਲਦਾ ਕੰਮ, ਕੈਮਰੇ ਸਿਰਫ ਤੁਹਾਡੇ ਤੇ ਨੇ। ਤੁਸੀਂ ਕੁਝ ਅਚਾਨਕ ਬਣੀਆਂ ਸਥਿਤੀਆਂ ਤੇ ਤੁਹਾਡਾ ਵਿਅਕਤੀਤਵ ਕਿਸ ਤਰ੍ਹਾਂ ਦਾ, ਜਿਵੇਂ ਤੁਸੀਂ ਕਿਹਾ ਹੀ ਵੀ ਉਹ ਵੀ ਕਰ ਸਕਦੇ ਸੀ, ਇਹ ਵੀ ਕਰ ਸਕਦੇ ਸੀ। ਇਹਦੇ ਵਿੱਚ ਨਾ ਪ੍ਰਵੀਨ ਜੀ ਇੱਕ ਹੋਰ ਵੀ ਜੀ, ਕਿ ਜਦੋਂ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਰੀ ਤਾਂ ਉਹ ਪੜਾਅ ਦਰ ਪੜਾਅ ਕਿਤੇ ਹਰ ਥਾਂ ਐਮਐਲਏ ਤਾਂ ਹੈਗੇ ਆ ਨਾ, ਚੇਅਰਮੈਨ ਤਾਂ ਹੈਗੇ ਆ ਨਾ, ਉਹ ਫਿਰ 150 ਬੰਦਾ ਲੈ ਕੇ ਸੜਕ ਤੇ ਆ ਜਾਂਦੇ ਆ ਕਿ ਲਓ ਜੀ ਸ਼ਾਲ ਪਾਉਣਾ, ਸਰੋਪਾ ਪਾਉਣਾ, ਹਾਰ ਪਾਉਣੇ, ਫੁੱਲ ਸਿੱਟਣੇ ਆ। ਫਿਰ ਉੱਥੇ ਕੁਝ ਬਜ਼ੁਰਗ ਮਾਤਾਵਾਂ, ਬਜ਼ੁਰਗ ਬੰਦੇ ਅਗਾਂਹ ਹੋਣਾ ਚਾਹੁੰਦੇ, ਸਿਕਿਉਰਿਟੀ ਰੋਕਦੀ ਆ। ਫਿਰ ਮੁੱਖ ਮੰਤਰੀ ਸਾਹਿਬ ਆਪੇ ਕਹਿੰਦੇ ਨਾ ਰੁਕੋ ਨਾ, ਆਉਣ ਦੋ, ਸਿਰੇ ਪਲੋਸਣਾ, ਆਸ਼ੀਰਵਾਦ ਦੇਣਾ, ਥਾਪੜਾ ਹੀ ਦੇਣਾ, ਆ ਜਾਣ ਦੋ। ਹੋ ਸਕਦਾ ਕਿ ਅੰਮ੍ਰਿਤਸਰ ਤੱਕ ਜਾਂਦੇ ਜਾਂਦੇ ਸਿਕਿਉਰਿਟੀ ਨੂੰ ਢਿੱਲੀ ਪੈ ਗਈ, ਛੱਡੋ ਯਾਰ, ਮੁੱਖ ਮੰਤਰੀ ਨੇ ਫਿਰ ਸਾਨੂੰ ਗਾਲਾਂ ਕੱਢਣੀਆਂ ਹੁੰਦੀਆਂ, ਕਿਉਂ ਆਉਣ ਦੋ। ਹਾਂਜੀ ਹਾਂਜੀ ਬਿਲਕੁਲ। ਸੋ ਇਸ ਲਈ ਕੁਝ ਵੀ ਸੰਭਵ ਹੈ, ਪਰ ਮੁੱਖ ਮੰਤਰੀ ਕੋਲ ਜਵਾਬ ਤਾਂ ਹੋਵੇ ਲੋਕਾਂ ਦੇ ਸਵਾਲਾਂ ਦਾ। ਸਹੀ ਹੈ, ਬਿਲਕੁਲ ਬਿਲਕੁਲ। ਜੀ।